हाँ जी वीरे। हाँ जी सर। हाँ जी हाँ जी। कितने हो? बस मैं आ रही, मेरे को 20,000 रुपया बनया जी, 20,000 फड़ लो, बाकी थोड़ी देर तक फड़ लियो। एक मिल की गल कर तू आ जा ब्रो ते तू ले ना। बस ठीक है, मैं आ रहा यूनिवर्सिटी आ रहा। ਆਏ ਦਿਨ ਹੀ ਖਾਕੀ ਦਾਗਦਾਰ ਹੁੰਦੀ ਨਜ਼ਰ ਆ ਰਹੀ ਹੈ। ਇੱਕ ਤੋਂ ਬਾਅਦ ਇੱਕ ਪੰਜਾਬ ਪੁਲਿਸ ਦੇ ਅਧਿਕਾਰੀਆਂ ਵੱਲੋਂ ਕੀਤੀਆਂ ਜਾ ਰਹੀਆਂ ਕਰਤੂਤਾਂ ਨੇ ਪੰਜਾਬ ਪੁਲਿਸ ਨੂੰ ਬਦਨਾਮ ਕਰਕੇ ਰੱਖ ਦਿੱਤਾ ਹੈ। ਹੁਣ ਇੱਕ ਹੋਰ ਪੰਜਾਬ ਪੁਲਿਸ ਦੇ ਕਰਿੰਦੇ ਨੇ ਪੰਜਾਬ ਪੁਲਿਸ ਨੂੰ ਬਦਨਾਮ ਕਰਨ ਵਿੱਚ ਆਪਣਾ ਯੋਗਦਾਨ ਪਾਇਆ ਹੈ। ਜੀ ਹਾਂ, ਹੁਣ ਪਟਿਆਲਾ ਦੇ ਪੁਲਿਸ ਮੁਲਾਜ਼ਮ ਕਾਂਸਟੇਬਲ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਸੁਰਖੀਆਂ ਬਟੋਰ ਰਹੀ ਹੈ, ਜਿਸ ਦੇ ਵਿੱਚ ਪੰਜਾਬ ਪੁਲਿਸ ਦਾ ਅਧਿਕਾਰੀ ਸ਼ਰੇਆਮ ਰਿਸ਼ਵਤ ਦੀ ਮੰਗ ਕਰਦਾ ਨਜ਼ਰ ਆ ਰਿਹਾ ਹੈ। ਹੁਣ ਪੰਜਾਬ ਪੁਲਿਸ ਦੇ ਅਧਿਕਾਰੀ ਚੰਦਾ ਰੁਪਿਆਂ 'ਚ ਵਿਕਣ ਲੱਗੇ ਨੇ, ਜਿਸ ਦੀ ਤਾਜ਼ਾ ਮਿਸਾਲ ਤੁਹਾਡੇ ਸਭ ਦੇ ਸਾਹਮਣੇ ਹੈ। ਜੇਕਰ ਤੁਸੀਂ ਵੀ ਆਪਣਾ ਕੋਈ ਕੰਮ ਕਰਵਾਉਣਾ ਹੋਵੇ ਤਾਂ ਪੰਜਾਬ ਪੁਲਿਸ ਨੂੰ ਕੁਝ ਕੁ ਰੁਪਏ ਭੇਟ ਕਰੋ ਤੇ ਤੁਹਾਡਾ ਕੰਮ ਹੋ ਜਾਵੇਗਾ। ਇਹ ਸਾਬਿਤ ਕਰ ਵਿਖਾਇਆ ਹੈ ਪਟਿਆਲਾ ਦੇ ਪੰਜਾਬ ਪੁਲਿਸ ਦੇ ਅਧਿਕਾਰੀ ਨੇ, ਜਿਸਨੇ ਕਿ ਇੱਕ ਵਿਅਕਤੀ ਦਾ ਨਾਮ ਕੇਸ ਵਿੱਚੋਂ ਕਢਵਾਉਣ ਦੇ ਲਈ 50,000 ਰੁਪਏ ਦੀ ਰਾਸ਼ੀ ਦੀ ਮੰਗ ਕੀਤੀ। ਉਹਦੇ ਡੈਡੀ ਦਾ ਫੋਨ ਆਇਆ, ਉਹ ਕਹਿ ਰਿਹਾ ਵੀ ਆਪਣਾ ਉਹਨੂੰ ਪੁੱਛ ਲਓ ਵੀ ਵੀਰੇ ਨੂੰ ਜਾ ਕੇ ਵੀ ਆ ਹੁਣ ਐਸਾ ਸਾਹਿਬ ਦੀ ਫੀਸ ਵੀ ਕੱਲ੍ਹ ਨੂੰ ਹੋਰ ਨਾ ਕੋਈ ਕਹੇ ਵੀ ਕੱਲ੍ਹ ਨੂੰ ਹੋਰ ਨਾ ਕੋਈ ਕਹੇ ਵੀ ਫੀਸ ਯਾਰ ਹੱਦ ਆ। ਆਪਣਾ ਜੇ ਤੈਨੂੰ ਕੋਈ ਫੋਨ ਆਉਂਦਾ ਹੈ ਤੇ ਆਪਾਂ ਜ਼ਿੰਮੇਵਾਰ ਹਾਂ, ਆਪਾਂ ਐ ਥੋੜੀ ਕਿਸੇ ਹੋਰ ਨਾਲ ਗੱਲ ਕਰੇ। ਨਹੀਂ ਉਹ ਕਹਿ ਰਿਹਾ, ਉਹ ਬਸ ਆ ਰਿਹਾ, ਬਸ ਰਸਤੇ 'ਚ ਆ ਗਿਆ। ਉਹ ਕਹਿ ਰਿਹਾ ਵੀ ਜਾ ਕੇ ਗੱਲ ਕਰਕੇ ਆ, ਮੈਨੂੰ ਹੁਣ ਤਾਂ ਹੀ ਸਪੈਸ਼ਲ ਆਇਆ ਮੈਂ ਤਾਂ ਪਿੰਡ ਤੋਂ। ਤੁਸੀਂ ਪਿੰਡ ਤੋਂ ਆਏ ਸੀ ਮੈਂ ਗੱਲ ਕਰ? ਸਪੈਸ਼ਲ ਆਇਆ ਵੀਰ ਜੀ, ਇਹ ਗੱਲ ਅੱਖਾਂ ਤੇਰੀ ਕਿਵੇਂ ਲਾਲ ਹੋਈਆਂ ਵੀ ਮੈਂ ਤਾਂ ਮੋਟਰ ਦਾ ਪਾਣੀ ਚਲਾ ਰੱਖਿਆ ਸੀਗਾ, ਮੈਂ ਕਿਹਾ ਚੱਲ ਨਾਲ ਗੱਲ ਕਰਕੇ। ਅੱਛਾ ਅੱਛਾ, ਨਾ ਨਾ ਕੋਈ ਫਿਰ ਤਾਂ ਕੋਈ ਨਹੀਂ। ਹਾਂ ਉਹ ਤਾਂ ਹੁਣ ਸਹੀ ਕਰ ਲਓ, ਪਤਾ ਕੀ ਉਹ ਵੀ ਡਰਿਆ ਪਿਆ ਵੀ ਬਹੁਤ, ਤੁਹਾਨੂੰ ਪਤਾ ਹੀ ਹੈ। ਮੇਰੀ ਗੱਲ ਸਿੰਦਰ ਦੇਖ, ਤੂੰ ਆਪਣਾ ਭਾਈ ਆ ਸਣੀ ਇਹਦਾ ਖਾਦਾ ਪੀਤਾ ਸਭ ਕੁਝ। ਉਹ ਬਲਜੀਤ ਠੇਕੇਦਾਰ ਨਹੀਂ ਸ਼ਹਿਰਿਆਂ ਨੂੰ ਕਹਿੰਦਾ ਐਂ ਵੇਚਦਾ ਜਾਂ ਕਰਦਾ, ਠੀਕ ਹੈ। ਅੱਜ ਤੱਕ ਅਸੀਂ ਇਹਨੂੰ ਕਹਿ ਦਈਏ ਜਾਂ ਕੁਛ, ਅਸੀਂ ਤੈਨੂੰ ਭਰਾ ਸਮਝਦੇ ਆਪਣਾ। ਅਸੀਂ ਤਾਂ ਕਹਿੰਦਾ ਵੱਧ ਤੋਂ ਇਹਦੇ ਕਰਕੇ ਨਾ ਮੈਂ ਜੋ ਥਾਣੇ 'ਚ ਸੀ, ਮਤਲਬ ਬੇਇੱਜ਼ਤੀ ਵਾਲਾ ਮਾਹੌਲ, ਮੇਰੀ ਮੰਮੀ ਨੂੰ ਟੁੱਕਿਆ। ਮੈਂ ਇਹਦੇ ਕਰਕੇ ਸਣੀ ਕਰਕੇ ਆਉਣ ਲੱਗਿਆ ਥਾਣੇ। ਮੈਂ ਆ ਨਹੀਂ ਸੀਗਾ 10 ਦਿਨ ਘਰੇ, ਮੇਰੀ ਮੰਮੀ ਦਾ ਟੁਕਣਾ ਫਰੈਕਚਰ ਹੋ ਗਿਆ, ਮੈਂ ਘਰੇ ਸੀ ਉੱਥੋਂ ਦਾ। ਜਿੱਦਣ ਇਹਦਾ ਕੰਮ ਹੋਇਆ ਉਦੋਂ ਹੀ ਮੈਂ ਘਰੇ ਸੀਗਾ। ਮੈਨੂੰ ਐਸ 'ਚ ਕਹਿੰਦਾ ਇਹ ਆ ਉਹ ਆ ਵੀ ਗੱਲਾਂ ਸਾਡੇ ਥਾਣੇ 'ਚ ਹੀ ਹੋਈਆਂ ਨੇ। ਕਹਿੰਦਾ ਤੁਹਾਡੀ ਬਲੈਕੀਆਂ ਨੇ ਜੇ ਮੈਂ ਕਿਹਾ ਸਰ ਮੇਰੀ ਕਾਹਦੀ ਬਲੈਕੀ? ਮੈਂ ਪਹਿਲਾਂ ਤੁਹਾਡੀ ਯਾਰੀ ਫਿਰ ਮੇਰੀ ਯਾਰੀ 'ਚ। ਸਾਡੀ ਯਾਰੀ ਕਿੱਥੋਂ ਪਈ? ਇਹਦੀ ਜੋ ਮੀਟ ਵਾਲੀ ਦੁਕਾਨ ਸੀ ਇੱਥੇ, ਚਿਕਨ ਚੁਕਨ ਜਾਂ ਚਲੋ ਵਧੀਆ ਸੁਭਾਅ ਸੀ ਇਹਦਾ, ਵੀ ਮੂੰਹ ਵਧੀਆ ਬੰਦਾ ਯਾਰ ਇਹ। ਹੁਣ ਤੈਨੂੰ ਪਤਾ ਐਸਐਚਓ ਸਾਹਿਬ ਦਾ ਜੋ ਸਿਸਟਮ ਹੈ, ਆਪਾਂ ਕੋਈ ਗੱਲ ਨਹੀਂ, ਫਿਰ ਵੀ ਮੈਂ ਕਹੂੰਗਾ ਸਰ ਵੀ ਇੰਨੇ ਜੋਗਾ ਨਹੀਂ ਹੈਗਾ ਵੀ ਆਹ ਜੋ ਹੈਗਾ ਠੀਕ। ਥੋੜ੍ਹਾ ਜਿਹਾ ਹੋਰ ਦੇਖ ਲਿਓ, ਮਰ ਜਾ ਦੇਖਦਾ ਮੈਂ ਤੇ ਨਾ ਹੁਣ ਕਿੰਨੇ ਤੁਸੀਂ ਮੈਨੂੰ ਦੱਸ ਦਿਓ, ਫਿਰ ਮੈਂ ਆ ਰਿਹਾ ਹੁਣ ਉਹਨਾਂ ਨੂੰ ਲੈ ਕੇ, ਤੁਸੀਂ ਦੱਸ ਦਿਓ ਮੈਨੂੰ। ਠੀਕ ਕਰ ਲਓ ਆਪਣੇ ਆਪ ਤੁਸੀਂ। ਮੈਂ ਯਾਰ ਤੇਰੇ ਕਿਹੜਾ ਆਪਣੇ ਤੇ ਹੁਣ ਦੱਸ ਦਿਓ ਫਿਰ। ਮੈਨੂੰ ਸ਼ਰਮ ਆ ਰਹੀ ਹੈ, ਸ਼ਰਮ ਆਉਂਦੀ ਹੈ ਦੁਬਾਰਾ ਆਣ ਕੇ। ਹੁਣ ਮੈਨੂੰ ਵੀ ਸ਼ਰਮ ਆਉਂਦੀ ਹੈ ਦੁਬਾਰਾ ਆਣ ਕੇ। ਉਹ ਵਿਚਾਰਾ ਡਰਿਆ ਪਿਆ, ਉਹਦਾ ਤੁਹਾਨੂੰ ਪਤਾ ਹੀ ਆ ਦਿਲ ਕਿੱਥੇ ਦਾ। ਸਹੀ ਦੱਸ ਦਿਓ ਤੁਸੀਂ। ਉਹਨੂੰ ਕਹਿ ਵੀ ਜੋ ਪਰਮਾਤਮਾ ਕਰਦਾ ਨਾ, ਬਾਕੀ ਮੁੜ ਕੇ ਤੁਰਿਆ ਫਿਰ। ਜੇ ਕਹਿ ਲਓ ਪਾਸਪੋਰਟ ਬਣਵਾਇਆ, ਸਾਰੀ ਉਮਰ ਦਾ ਕਲੰਕ। ਆਹੋ ਤਾਂ ਹੈ। ਚੱਲ ਦੱਸੋ ਤੁਸੀਂ ਫਿਰ। ਚਲੋ 40 ਦੀ ਮੈਂ ਨੱਪ ਲਾਂਗਾ ਆਪੇ ਇਸ ਮੰਨ ਲਾ ਗੱਲ। ਠੀਕ ਕਰ ਲਓ। ਮੇਰੀ ਗੱਲ ਸੁਣ ਲੈ ਫਿਰ, ਜੇ ਹੋਰ ਮੈਨੂੰ ਮੈਂ ਆਪ ਆ ਕੇ ਪੁੱਛ ਦੇ ਦੂੰਗਾ ਉਹਨੂੰ, ਜਿੰਨੇ ਘਟਦੇ ਨੇ ਨਾ ਫਿਰ ਮਨਪ੍ਰੀਤ ਦੇ ਮੈਂ ਆਪਣੇ ਕੋ ਤੇਰੇ ਸਾਹਮਣੇ ਦਊਂਗਾ। ਹੋਰ ਕਰ ਲਓ। ਮੈਂ ਤੈਨੂੰ ਕਹਿ ਰਿਹਾ ਮੈਂ ਦਊਂਗਾ ਆਪ ਹੀ। 30 ਤੋਂ ਤੱਕ ਨਹੀਂ ਚੱਲਣਾ। ਮੰਨ ਲਗਾ 30 ਤੋਂ ਤੱਕ ਚੱਲ ਜੀ। ਮੰਨ ਲਗਾ ਕਰ ਲਓ 30 ਤੋਂ ਤੱਕ। ਮੈਂ ਆਪ ਦੇ ਦਾਂਗਾ ਜੇ ਘਟਦੇ ਹੋਰ 30 ਤੱਕ ਦੇਖ ਲਓ। ਮੰਨ ਲਓ ਤੂੰ 35 ਦੇ, ਮੈਂ 5 ਆਪਣੇ ਕੋਲ ਪਾ ਦਾਂਗਾ ਹੋਰ। ਪੰਜਾਬ ਪੁਲਿਸ ਦੇ ਅਧਿਕਾਰੀ ਮਨਪ੍ਰੀਤ ਸਿੰਘ ਦਾ ਕਹਿਣਾ ਸੀ ਕਿ ਉਹਨਾਂ ਵੱਲੋਂ 3 ਸ਼ਰਾਬ ਦੀਆਂ ਪੇਟੀਆਂ ਫੜੀਆਂ ਗਈਆਂ ਨੇ, ਜਿਸ ਦੇ ਵਿੱਚ ਉਕਤ ਵਿਅਕਤੀ ਦਾ ਨਾਮ ਵੀ ਹੈ, ਤੇ ਜੇਕਰ ਨਾਮ ਕਢਵਾਉਣਾ ਹੈ ਤਾਂ 50,000 ਰੁਪਏ ਦਿੱਤੇ ਜਾਣ, ਤਾਂ ਹੀ ਉਹਨਾਂ ਦਾ ਨਾਮ ਕੇਸ ਵਿੱਚੋਂ ਰਫਾ ਦਫਾ ਕਰ ਦਿੱਤਾ ਜਾਵੇਗਾ। ਮਤਲਬ ਕਿ ਹੁਣ ਪੰਜਾਬ ਪੁਲਿਸ ਵਿਕਾਊ ਹੋ ਗਈ ਹੈ, ਜੋ ਕਿ ਸ਼ਰੇਆਮ ਹੀ ਪੀੜਤ ਲੋਕਾਂ ਨੂੰ ਲੁੱਟਣ ਤੇ ਲੱਗੀ ਹੋਈ ਹੈ। ਜਦੋਂ ਇਸ ਬਾਬਤ ਪੀੜਤ ਵਿਅਕਤੀ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਪੁਲਿਸ ਵੱਲੋਂ ਜਿਨ੍ਹਾਂ ਲੋਕਾਂ ਤੋਂ ਸ਼ਰਾਬ ਦੀਆਂ ਪੇਟੀਆਂ ਫੜੀਆਂ ਗਈਆਂ ਨੇ, ਉਹ ਤਾਂ ਉਹਨਾਂ ਨੂੰ ਜਾਣਦੇ ਤੱਕ ਨਹੀਂ, ਤੇ ਉਸ ਦਾ ਨਾਮ ਧੱਕੇ ਤੋਂ ਕੇਸ ਵਿੱਚ ਨਾਮਜ਼ਦ ਕਰ ਦਿੱਤਾ ਗਿਆ। ਉਸਨੇ ਕਿਹਾ ਕਿ ਜਦੋਂ ਪੁਲਿਸ ਵਾਲਿਆਂ ਵੱਲੋਂ ਉਸ ਨੂੰ ਜਦੋਂ ਬੁਲਾਇਆ ਗਿਆ ਤਾਂ ਉਸ ਵੱਲੋਂ ਸਾਰੀ ਘਟਨਾ ਦਾ ਸਟਿੰਗ ਵੀਡੀਓ ਬਣਾ ਲਿਆ ਗਿਆ, ਜਿਸ ਤੋਂ ਪੁਲਿਸ ਮੁਲਾਜ਼ਮ ਦੀ ਹਰਕਤ ਜੱਗ ਜ਼ਾਹਰ ਹੋ ਗਈ। ਕੀ ਨਾਮ ਹੈ ਜੀ ਤੁਹਾਡਾ? मेरा नाम अजय प्रताप सिंह जी। ਤੁਹਾਡੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਉਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੈਨੂੰ ਜਲਦੀ ਤੋਂ ਜਲਦੀ ਇਨਸਾਫ ਦਿੱਤਾ ਜਾਵੇ ਜੀ, ਇਹਨਾਂ ਨੂੰ ਜਲਦੀ ਤੋਂ ਜਲਦੀ ਸਸਪੈਂਡ ਕੀਤਾ ਜਾਵੇ, ਤਿੰਨਾਂ ਜਣਿਆਂ ਨੂੰ ਜੀ। ਇਹ ਮਾਮਲਾ ਕੀ ਸੀ ਜੀ? ਪੂਰਾ ਵਿਸਥਾਰ ਦੱਸੋ। ਮਾਮਲਾ ਬਸ ਇਹ ਸੀਗਾ ਜੀ, ਇਹ ਕਹਿੰਦੇ ਵੀ ਤੇ ਮਤਲਬ ਕਿਸੇ ਤੋਂ 3 ਪੇਟੀਆਂ ਫੜੀਆਂ ਇਹਨਾਂ ਨੇ ਸ਼ਰਾਬ ਦੀਆਂ ਜੀ। ਉਹ ਕਹਿੰਦੇ ਵੀ ਤੇਰਾ ਵਿੱਚ ਨਾਮ ਪਾਵਾਂਗੇ। ਮੇਰੀ ਕੋਈ ਜਾਣ ਪਛਾਣ ਵੀ ਨਹੀਂ ਹੈਗੀ ਉਹਨਾਂ ਨਾਲ, ਮੇਰੀ ਜਾਣ ਪਛਾਣ ਵੀ ਨਹੀਂ ਹੈਗੀ, ਤੇ ਕਹਿੰਦੇ 3 ਪੇਟੀਆਂ ਦਾ ਤੇਰਾ ਨਾਮ ਪਾਵਾਂਗੇ ਵਿੱਚ, ਨਹੀਂ ਤਾਂ 50,000 ਰੁਪਈਆ ਦੇ। ਮੈਂ ਕਿਹਾ ਮੈਂ ਕਿੱਥੋਂ ਦੇਵਾਂ 50,000 ਰੁਪਏ ਜੀ? ਉਹ ਕਹਿੰਦੇ ਵੀ 50,000 ਕਹਿੰਦੇ ਚਲੋ ਜੀ। ਮੈਂ ਕਿਹਾ ਆਪਣਾ ਬੰਦਾ ਭੇਜਿਆ, ਕੋਈ ਗੱਲਬਾਤ ਕਰੀ ਇਹਨਾਂ ਨਾਲ, ਹੈ ਨਾ।
ਇਹਨਾਂ ਨੇ ਕਿਹਾ ਜੀ ਤੁਸੀਂ 40,000 ਰੁਪਏ ਦੇ। ਮੈਂ ਕਿਹਾ 40, ਉਹ ਕਹਿੰਦਾ ਨਹੀਂ ਤੁਸੀਂ 30 'ਚ ਕਰ ਲਓ ਜੀ। ਉਹ ਕਹਿੰਦਾ ਨਹੀਂ ਜੀ 30 ਨਹੀਂ, ਤੁਸੀਂ 35 ਦੇ ਦਿਓ। ਪੰਜਵਾਂ ਮਨਪ੍ਰੀਤ ਜਿਹੜਾ ਗਨਮੈਨ, ਉਹ ਕਹਿੰਦਾ ਮੈਂ ਆਪਣੇ ਕੋਲੋਂ ਪਾ ਕੇ ਦੇ ਦਾਂਗਾ। 50,000 ਰੁਪਏ ਮੰਗਿਆ ਕਿੰਨੇ ਤੁਹਾਡੇ ਤੋਂ? ਇਹ ਮਨਪ੍ਰੀਤ ਤੇ ਗੁਰਿੰਦਰ, ਉਹਦੇ ਜਿਹੜੇ ਗਨਮੈਨ ਨੇ SHO ਢਿੱਲੋਂ ਦੇ, ਹਰਵਿੰਦਰ ਸਿੰਘ ਢਿੱਲੋਂ ਦੇ। ਇਹ ਜੇਕਰ ਗੱਲ ਕਰ ਲਈਏ ਜੀ, ਤੁਸੀਂ ਕਿਸ ਤਰ੍ਹਾਂ ਇਸ ਮਾਮਲੇ ਦੇ ਵਿੱਚ ਇਨਵੋਲਵ ਹੋ ਗਏ? ਇਹ ਤਾਂ ਹੈ ਨਹੀਂ ਵੀ ਕਿਸੇ ਨੂੰ ਵੀ ਚੱਕ ਕੇ ਪੁਲਿਸ ਇਨਵੋਲਵ ਕਰ ਲੂਗੀ, ਕੋਈ ਕਾਰਨ, ਕੋਈ ਜਾਣ ਪਛਾਣ ਜਾਂ ਕੋਈ ਰੰਜਿਸ਼? ਨਹੀਂ, ਮੇਰੀ ਕੋਈ ਮਤਲਬ ਕਿ ਪਹਿਲਾਂ ਚਿਕਨ ਦੀ ਦੁਕਾਨ ਸੀਗੀ ਤ੍ਰਿਪੜੀ 'ਚ ਜੀ, ਉੱਥੇ ਆਉਂਦੇ ਜਾਂਦੇ ਸੀਗੇ ਇਹ, ਤੇ ਉੱਥੇ ਉਹਦੇ ਨਾਲ ਯਾਰੀ ਦੋਸਤੀ ਪੈ ਗਈ, ਤੇ ਬਸ ਇਦਾਂ ਕਰ ਯਾਰੀ ਦੋਸਤੀ ਤੁਹਾਨੂੰ ਇਹ ਇਦਾਂ ਕਰਤਾ ਜੀ ਇਹਨਾਂ ਨੇ। ਹੁਣ ਤੁਸੀਂ ਪ੍ਰਸ਼ਾਸਨ ਉੱਚ ਅਧਿਕਾਰੀਆਂ ਕੋਲ ਕੋਈ ਪਹੁੰਚ ਕੀਤੀ ਇਸ ਤੋਂ ਪਹਿਲਾਂ? ਹਾਂਜੀ, ਮੈਂ ਵਿਜੀਲੈਂਸ DSP ਕੋਲ ਗਿਆ ਸੀਗਾ, ਉਹਨਾਂ ਦੀ ਕਾਰਵਾਈ ਚੱਲ ਰਹੀ ਹੈ। ਤੇ ਕੱਲ ਪਰਸੋਂ ਮੈਂ ਉਹਨਾਂ ਕੋਲ ਗਿਆ ਸੀ SSP ਪਟਿਆਲਾ ਜੀ ਕੋਲੇ, ਤੇ ਉਹਨਾਂ ਨੇ ਮੈਂ ਐਪਲੀਕੇਸ਼ਨ ਦਿੱਤੀ, ਸੀਡੀਆਂ ਦਿੱਤੀਆਂ ਮੈਂ ਆਪਣੀਆਂ ਬਣਾਈਆਂ ਹੋਈਆਂ ਜਿਹੜੀਆਂ। ਉਹਨਾਂ ਨੇ ਉਹਦਾ ਜਿਹੜਾ ਰੀਡਰ ਆ, ਉਹਨਾਂ ਨੇ ਕਿਹਾ ਫੋਨ ਕਰਤਾ ਜੀ, ਅਸੀਂ ਵੀ ਤੈਨੂੰ ਹੁਣ ਤੰਗ ਨਹੀਂ ਕਰਨਗੇ ਉਹ। ਹੁਣ ਤੁਸੀਂ ਪਟਿਆਲਾ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਜੀ? ਬਸ ਜਲਦੀ ਤੋਂ ਜਲਦੀ ਉਹਨਾਂ ਨੂੰ ਸਸਪੈਂਡ। ਉੱਥੇ ਹੀ ਇਸ ਘਟਨਾ ਤੋਂ ਬਾਅਦ ਉਕਤ ਦੋਸ਼ੀ ਮੁਲਾਜ਼ਮ ਨੂੰ ਮੁਅੱਤਲ ਕਰ ਦਿੱਤਾ ਗਿਆ। ਆਏ ਦਿਨ ਹੀ ਪੁਲਿਸ ਵਾਲਿਆਂ ਵੱਲੋਂ ਅਜਿਹੀਆਂ ਹਰਕਤਾਂ ਕਰ ਪੰਜਾਬ ਪੁਲਿਸ ਦੇ ਅਕਸ ਨੂੰ ਖਰਾਬ ਕੀਤਾ ਜਾ ਰਿਹਾ ਹੈ, ਤੇ ਇਹਨਾਂ ਵੀਡੀਓਜ਼ ਤੋਂ ਬਾਅਦ ਵੀ ਪੁਲਿਸ ਮੁਲਾਜ਼ਮ ਕੋਈ ਸਿੱਖ ਨਹੀਂ ਲੈ ਰਹੇ ਤੇ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਤੇ ਲੱਗੇ ਹੋਏ ਨੇ, ਜੋ ਕਿ ਬਹੁਤ ਹੀ ਮੰਦਭਾਗਾ ਹੈ। ਬਿਊਰੋ ਰਿਪੋਰਟ, ਇੰਡੋਜ਼ TV, ਆਸਟ੍ਰੇਲੀਆ।